ਰੁੱਖ ਕਰੀਏ ਸ਼ਰਮਾ ਜੀ ਖਬਰਾਂ ਦਾ। ਗੱਲ ਕਰੀਏ ਪੰਜਾਬ ਦੀ ਤੇ ਇੱਕ ਅਹਿਮ ਟਿੱਪਣੀ ਦੀ। ਉਸ ਤੋਂ ਪਹਿਲਾਂ ਟਿੱਪਣੀ ਕੀ ਕੀਤੀ ਗਈ ਹੈ? ਟਿੱਪਣੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਸਨ, ਜਾਂ ਜਿਹੜੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ, ਉਹਦੇ ਵਿੱਚ RSS ਨੇ ਬੜਾ ਆਲਾ ਦਰਜੇ ਦਾ ਕੰਮ ਕੀਤਾ ਹੈ। ਉਹਦੇ ਵਿੱਚ RSS ਨੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਵਿੱਚ ਲੋਕ ਵੀ ਬਚਾਏ ਨੇ, ਤੇ ਦਿੱਲੀ ਦੇ ਵਿੱਚ ਕਤਲੇਆਮ ਦੇ ਦੌਰਾਨ ਸਿੱਖ ਵੀ ਬਚਾਏ ਨੇ। ਇਹ ਕੌਣ ਮਹਾਸ਼ੇ ਕਹਿ ਰਿਹਾ, ਤੇ ਕੀ ਉਹ ਭੁੱਲ ਗਿਆ ਕਿ ਜਿਹੜੀਆਂ ਦਿੱਲੀ ਦੇ ਵਿੱਚ ਕਤਲੇਆਮ ਤੋਂ ਬਾਅਦ FIR ਦਰਜ ਹੋਈਆਂ ਸੀ, ਉਹਨਾਂ ਦੇ ਵਿੱਚ ਬਕਾਇਦਾ ਬਾਈ ਨੇਮ RSS ਦੇ ਬੰਦਿਆਂ ਦਾ ਨਾਮ ਦਰਜ ਸੀ? ਪ੍ਰਵੀਨ ਜੀ, RSS ਰਾਸ਼ਟਰੀ ਸਵੈਂ ਸੇਵਕ ਸੰਘ ਜੀ, ਉਹਦਾ 100 ਸਾਲਾ ਸਥਾਪਨਾ ਦਿਵਸ ਨਾਲ ਸੰਬੰਧਿਤ ਸਮਾਗਮਾਂ ਦਾ ਆਗਾਜ਼ ਹੋਇਆ। ਕਹਿੰਦੇ ਜੀ ਕਿ ਇਸ ਦੁਸ਼ਹਿਰੇ ਦੇ ਮੌਕੇ ਤੋਂ ਉਹਨਾਂ ਦੀ ਸ਼ੁਰੂਆਤ ਹੋ ਰਹੀ ਹੈ, ਇਸ ਲਈ ਕੱਲ ਦਿੱਲੀ ਦੇ ਵਿੱਚ ਇੱਕ ਸਮਾਗਮ ਸੀ। ਉਸ ਸਮਾਗਮ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਣ ਜਾਂਦੇ ਨੇ। ਜੀ ਜੀ। ਤੇ ਉੱਥੇ ਸੰਬੋਧਨ ਹੁੰਦਿਆਂ ਉਹ ਇਹ ਗੱਲ ਆਖਦੇ ਨੇ ਕਿ RSS ਨੇ ਸਭ ਤੋਂ ਪਹਿਲਾਂ ਪੰਜਾਬ 'ਚ ਆਏ ਹੜ੍ਹਾਂ ਦੇ ਵਿੱਚ ਜਾ ਕੇ ਲੋਕਾਂ ਲਈ ਰਾਹਤ ਕਾਰਜ ਵਿੱਢਿਆ। ਜੀ ਜੀ। ਇੱਥੇ ਨਹੀਂ ਰੁਕਦੇ ਪ੍ਰਧਾਨ ਮੰਤਰੀ, ਇਹ ਤੋਂ ਅੱਗੇ ਵੀ ਜਾਂਦੇ ਨੇ। ਉਹ ਕਹਿੰਦੇ ਕਿ ਦਿੱਲੀ ਦੇ ਵਿੱਚ, ਬਿਲਕੁਲ ਜਿਵੇਂ ਤੁਸੀਂ ਦਰੁਸਤ ਫਰਮਾਇਆ, ਕਿ ਉਹਨਾਂ ਨੇ ਇਹ ਵੀ ਦਮ ਜਿਹਾ ਭਰਿਆ ਕਿ ਦਿੱਲੀ ਦੇ ਕਤਲੇਆਮ ਦੇ ਦੌਰਾਨ ਸਭ ਤੋਂ ਵੱਧ ਜੇਕਰ ਕਿਸੇ ਨੇ ਸਿੱਖਾਂ ਨੂੰ ਬਚਾਇਆ ਤਾਂ RSS ਵਾਲਿਆਂ ਨੇ ਬਚਾਇਆ। ਉਹਨਾਂ ਨੇ ਆਪਣੇ ਘਰਾਂ 'ਚ ਸ਼ਰਨ ਦਿੱਤੀ। ਠੀਕ ਹੈ। ਪਹਿਲਾਂ ਤਾਂ ਗੱਲ ਹੈਗੀ ਹੜ੍ਹਾਂ ਦੀ। ਮਤਲਬ ਹੋ ਸਕਦਾ ਮੇਰੀ ਨਜ਼ਰ 'ਚ ਕਿਤੇ ਨਾ ਆਈ ਹੋਵੇ ਗੱਲ ਕਿ ਖਾਕੀ ਨਿੱਕਰਾਂ ਵਾਲੇ ਵੀ ਆਏ ਤੇ ਉਹਨਾਂ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਕੀਤੀ। ਜੇ ਕਿਸੇ ਹੋਰ ਦੇ ਨਜ਼ਰ 'ਚ ਆਏ ਹੁਣ ਤਾਂ ਸਾਨੂੰ ਦੱਸ ਦੇਣ, ਦਰੁਸਤ ਕਰ ਦੇਣ। ਪੰਜਾਬ ਦੇ ਵੱਲੋਂ ਜਿਹੜੀਆਂ ਧਿਰਾਂ ਜਾ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੀਆਂ ਸੀ, ਜਿਹੜੇ ਖੇਤਰ ਤੋਂ ਕੋਈ ਟਰੈਲੀ ਆਉਂਦੀ ਸੀ, ਉਸ ਟਰੈਲੀ ਤੇ ਜੇ ਬੰਦੇ ਦਾ ਨਾਂ ਨਹੀਂ ਤਾਂ ਪਿੰਡ ਦਾ, ਸਮੂਹ ਸੰਗਤ ਦਾ, ਨਗਰ ਦਾ, ਗੁਰੂ ਘਰ ਦਾ, ਉਹਨਾਂ ਦੇ ਨਾਂ ਦੇ ਬੈਨਰ ਲੱਗੇ ਸੀ। ਜੇ ਕੋਈ ਰਾਜਨੀਤਿਕ ਪਾਰਟੀ ਵੱਲੋਂ ਆ ਰਿਹਾ ਸੀ ਤਾਂ ਉਹਨਾਂ ਦਾ ਕੋਈ ਸਿੰਬੋਲਿਕ ਝੰਡਾ, ਕੋਈ ਪ੍ਰਤੀਕ, ਕੋਈ ਫੋਟੋ, ਕੋਈ ਸਟੀਕਰ ਜਾਂ ਕੁਝ ਲੱਗਿਆ ਸੀ ਜੀ। ਜੇ NGO ਜਿਹੜੀਆਂ ਸੰਸਥਾਵਾਂ ਵਿਸ਼ਵ ਵਿਆਪੀ ਨੇ, ਸੂਬਾਈ ਪੱਧਰੀਆਂ ਨੇ, ਸਥਾਨਕ ਨੇ, ਉਹ ਆ ਰਹੀਆਂ ਸੀ ਤਾਂ ਉਹਨਾਂ ਦੇ ਬਕਾਇਦਾ ਉਹਨਾਂ ਦੇ ਜਿਹੜੇ ਸੇਵਾਦਾਰ ਸੀ, ਉਹਨਾਂ ਦੇ ਜੈਕਟਾਂ ਦੇ ਰੂਪ 'ਚ ਉਹਨਾਂ ਦੇ ਲੋਗੋ, ਸਲੋਗਨ, ਨਾਮ ਲਿਖੇ ਹੋਏ ਸੀ। ਪਰ ਇਹ ਪਹਿਲਾ ਹੈ ਕਿ ਜੇ RSS ਆਈ ਹੋਵੇ ਤੇ ਉਹਦੀ ਕੋਈ ਫੋਟੋ ਵੀ ਨਾ ਆਵੇ, ਉਹਦੀ ਕੋਈ ਤਸਵੀਰ ਵੀ ਨਾ ਆਵੇ, ਉਹਦੀ ਕੋਈ ਵੀਡੀਓ ਵੀ ਨਾ ਆਵੇ, ਹੈਨਾ, ਕਿ ਕਿਸੇ ਦੀ ਖਾਕੀ ਨਿੱਕਰ ਦਿਖੀ ਨਾ। ਕਿਵੇਂ ਹੋ ਸਕਦਾ? ਸਹੀ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਬਾਕੀ ਪਾਰਟੀਆਂ ਦੇ ਵਾਂਗ BJP ਦੇ ਵਰਕਰ ਜਾਂ ਲੀਡਰ ਨਹੀਂ ਗਏ ਹੜ੍ਹਾਂ 'ਚ। ਮੈਂ ਕਹਿੰਦਾ ਸਥਾਨਕ ਪੱਧਰ ਤੇ ਜਦੋਂ ਸਾਰਾ ਭਾਈਚਾਰਾ ਨਿਕਲਦਾ ਤਾਂ ਉਹਦੇ ਵਿੱਚ BJP ਦੇ ਲੋਕਲ ਲੀਡਰ ਵੀ ਗਏ ਹੋਣੇ, ਉਹਦੇ ਵਿੱਚ ਲੋਕਲ ਵਰਕਰ ਵੀ ਗਿਆ ਹੋਣਾ। ਉਸ ਸਮੇਂ ਉਹ ਭਾਈਚਾਰਕ ਤੌਰ ਤੇ ਸਾਰੇ ਖੜੇ ਹੁੰਦੇ ਨੇ, ਹੈਨਾ। ਆਪਾਂ ਉਸ ਦੀ ਗੱਲ ਨਹੀਂ ਕਰ ਰਹੇ। ਤੁਸੀਂ ਅਚੇਚੇ ਤੌਰ ਤੇ, ਮਤਲਬ ਜੇ BJP ਦੀ ਗੱਲ ਤਾਂ BJP ਦਾ ਹੁਣ ਮੰਤਰੀ ਵੀ ਤੁਰੇ ਫਿਰਦੇ, ਰੋਜ਼ ਫੋਟੋਆਂ ਖਿਚਾਈ ਜਾਓ ਜਿੱਥੇ ਮਰਜ਼ੀ ਖੜ ਕੇ। ਜੀ ਜੀ। ਹੈਨਾ, ਪ੍ਰਧਾਨ ਮੰਤਰੀ ਵੀ ਆ ਗਏ ਤਾਂ ਚਾਹੇ ਹਵਾਈ ਸਰਵੇਖਣੇ ਸੀ। ਪਰ ਸਵਾਲ ਹੈ ਰਾਸ਼ਟਰੀ ਸਵੈਂ ਸੇਵਕ ਸੰਘ ਦਾ ਉਹਦਾ ਯੋਗਦਾਨ ਕਿੱਥੇ ਹੈ ਜਨਾਬ? ਸਹੀ ਹੈ। ਪ੍ਰਧਾਨ ਮੰਤਰੀ ਝੂਠ ਬੋਲਣ ਲੱਗਿਆ ਵੀ ਕੋਈ ਨਹੀਂ ਦੇਖਦੇ। ਚਲੋ ਇੱਥੇ ਤੱਕ ਸਰ ਗਿਆ। ਹੜ੍ਹਾਂ ਬਾਰੇ ਤੁਸੀਂ ਜੋ ਕਹਿਣਾ ਸੀ ਕਹਿ ਲਿਆ। ਦਿੱਲੀ ਸਿੱਖ ਕਤਲੇਆਮ ਜੀ, ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਤੇ ਹਮਲਾ, ਦਰਬਾਰ ਸਾਹਿਬ ਤੇ ਫੌਜੀ ਟੈਂਕਾਂ ਨਾਲ ਅਟੈਕ ਤੇ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ। ਰਹਿੰਦੀ ਦੁਨੀਆ ਤੱਕ ਕਾਂਗਰਸ ਤੇ ਗਾਂਧੀ ਪਰਿਵਾਰ ਇਸ ਮਸਲੇ ਚੋਂ ਕਦੇ ਮਾਫ ਨਹੀਂ ਹੋ ਸਕਦਾ। ਇਹ ਉਹਨਾਂ ਦੇ ਲੱਗਿਆ ਸਾਰੀ ਉਮਰ ਦਾ ਦਾਗ ਹੈ। ਸਹੀ ਹੈ। ਪਰ ਨਰਿੰਦਰ ਮੋਦੀ ਜੀ ਕਹਿੰਦੇ ਕਿ ਉਹ ਤੋਂ ਬਾਅਦ ਜਦੋਂ ਇੰਦਰਾ ਦੇ ਕਤਲ ਤੋਂ ਬਾਅਦ, ਮਤਲਬ ਜਿਹੜਾ ਦਿੱਲੀ ਸਿੱਖ ਕਤਲੇਆਮ ਹੋਇਆ, ਉਹ ਕਹਿੰਦੇ ਨੇ ਦਿੱਲੀ ਦੰਗੋਂ ਮੇਂ, ਹੈਨਾ। ਹਾਂਜੀ, ਇਹੀ ਸ਼ਬਦ ਵਰਤਦੇ ਹੈਨਾ। ਤੇ ਉੱਥੇ ਕਹਿੰਦੇ ਕਿ ਸਿੱਖਾਂ ਨੂੰ ਜਾਨ ਬਚਾਉਣ ਦੇ ਲਈ RSS ਵਾਲਿਆਂ ਨੇ ਸ਼ਰਨ ਦਿੱਤੀ। ਪਹਿਲਾਂ ਮੋਦੀ ਜੀ ਸਪਸ਼ਟ ਤੌਰ ਦੇ ਉੱਤੇ ਇਹ ਜ਼ਰੂਰ ਸਾਨੂੰ ਦੱਸ ਦੇਣ ਕਿ ਉਹਨਾਂ ਗੁਰੂ ਦੀ ਬੋਲੀ ਹੋਰ ਹੈ ਤੇ ਤੁਹਾਡੀ ਬੋਲੀ ਅੱਜ ਹੋਰ ਕਿਵੇਂ ਹੋਊਗੀ? ਸਹੀ। ਗੁਰੂ ਲਾਲ ਕ੍ਰਿਸ਼ਨ ਅਡਵਾਨੀ ਤਾਂ ਇਹ ਕਹਿੰਦੇ ਨੇ ਕਿ ਇੰਦਰਾ ਤਾਂ ਤਿਆਰ ਨਹੀਂ ਸੀ ਅਟੈਕ ਕਰਨ ਨੂੰ, ਅਸੀਂ ਜ਼ਬਰਦਸਤੀ ਕਰਵਾਇਆ, ਅਸੀਂ ਉਹਦੇ ਤੇ ਦਬਾਅ ਬਣਾਇਆ। ਤੇ ਜੇ ਇੰਦਰਾ ਭਾਈਵਾਲ ਹੈ, ਫਿਰ BJP ਵੀ ਬਰਾਬਰ ਦੀ ਹਿੱਸੇਦਾਰ, RSS ਵੀ ਬਰਾਬਰ ਦੀ ਹਿੱਸੇਦਾਰ ਹੈ ਹਮਲਾ ਕਰਾਉਣ 'ਚ। ਇਹ ਅਡਵਾਨੀ ਦੇ ਲਿਖਤ ਨੇ, ਉਹਦੀ ਜੀਵਨੀ 'ਚ ਪੜ੍ਹ ਲਿਓ ਜਿਹਨੇ ਪੜ੍ਹਨਾ ਹੋਵੇ। ਹੁਣ ਦਿੱਲੀ ਦੇ ਵਿੱਚ ਜਦੋਂ ਸਿੱਖ ਕਤਲੇਆਮ ਹੋ ਰਿਹਾ ਸੀ, ਚਾਹੇ ਉਹ ਰਾਜੀਵ ਦੇ ਉਹ ਬੋਲ ਬੜਾ ਪੇੜ ਡਿੱਗਤਾ ਹੈ ਤਾਂ ਧਰਤੀ ਹਿਲਤੀ ਹੈ, ਜਾਂ ਉਹ ਮਤਲਬ ਇੰਦਰਾ ਦੇ ਕਾਂਗਰਸ ਦੇ ਵਰਕਰ, ਪਰ ਇਕੱਲਾ ਉਹੀ ਸੀ। ਸਵਾਲ ਤਾਂ ਇਹ ਹੈ, ਸਹੀ, ਜੇ ਮਾਰਨ ਵਾਲਿਆਂ 'ਚ ਹਿੰਦੂ ਸੀ ਤਾਂ ਬਚਾਉਣ ਵਾਲਿਆਂ 'ਚ ਵੀ ਹਿੰਦੂ ਸੀ। ਹਰ ਧਰਮ ਦੇ ਵਿੱਚ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ। ਜੇ ਕਤਲ ਕਰਨ ਵਾਲੇ ਉਹ ਲੋਕ ਸੀਗੇ,
ਉਸ ਧਰਮ ਫਿਰਕੇ ਨਾਲ ਜਾਤ ਨਾਲ ਸੰਬੰਧਿਤ ਆ, ਬਚਾਉਣ ਵਾਲਿਆਂ 'ਚ ਵੀ ਉਸੇ ਧਰਮ ਫਿਰਕੇ ਜਾਤ ਨਾਲ ਸੰਬੰਧਿਤ ਸੀ। ਤੇ ਜੇ ਬਚਾਉਣ ਵਾਲੇ ਸਾਰੇ ਹਿੰਦੂਆਂ ਨੂੰ ਤੁਸੀਂ ਟੈਗ RSS ਵਾਲਾ ਦੇਣਾ ਤਾਂ ਕਮਾਲ ਹੈ ਵੀ। ਸਹੀ ਹੈ, ਬਿਲਕੁਲ। RSS ਦੀ ਆਪਣੀ ਵਿਚਾਰਧਾਰਾ ਹੈਗੀ, ਆਪਣਾ ਕੰਮ ਕਰਨਾ ਜੋ ਮਰਜ਼ੀ ਕਰੋ, ਪਰ ਸਾਰੇ ਹਿੰਦੂ RSS ਨਹੀਂ, ਹੈ ਨਾ। ਇਸ ਲਈ ਫਿਰ ਜੇ ਉੱਧਰ ਸਾਰਿਆਂ ਨੂੰ ਟੈਗ ਦੇਣਾ ਤਾਂ ਫਿਰ ਇੱਧਰ ਵਾਲੇ ਵੀ ਸਾਰੇ ਆਪਣੀ ਕਬੂਲ ਲਓ ਨਾ ਕਿ ਸਾਡੇ ਹੀ ਸੀ ਉਹ ਵੀ। ਬਿਲਕੁਲ ਤੁਸੀਂ ਦੁਰਸਤ ਬਣਾਇਆ ਸ਼ੁਰੂ ਦੇ ਵਿੱਚ ਕਿ ਦਿੱਲੀ ਦੇ FIRਾਂ ਤੋਂ ਲੈ ਕੇ ਅਦਾਲਤੀ ਕੇਸਾਂ ਤੱਕ ਬੋਲਦਾ ਨਾਮ ਜਨਾਬ, ਉਹ ਵੀ ਦੱਸ ਦਿਓ। ਉਹ ਵੀ ਦੱਸ ਦਿਓ, ਬਿਲਕੁਲ ਸਹੀ। ਔਰ ਹੁਣ ਉਹ ਦਿਨ ਦੂਰ ਨਹੀਂ ਜਦੋਂ ਇਹ ਵੀ ਕਹਿਣਗੇ ਕਿ ਆਜ਼ਾਦੀ ਵੀ ਭਾਰਤ ਨੂੰ RSS ਨੇ ਦਵਾਈ ਹੈ। ਤਿਆਰੀ ਕਰ ਰਹੇ ਨੇ, ਲੱਗੇ ਹੋਏ ਨੇ ਕੰਮ। ਬਿਲਕੁਲ। ਲਾਲ ਕਿਲੇ ਤੋਂ ਮਤਲਬ ਉਸ ਨੂੰ ਵੱਡੀ NGO ਦਾ ਕਰਾਰ ਦੇ ਹੀ ਦਿੱਤਾ। ਕੱਲ ਗੱਲ ਹੋ ਰਹੀ ਸੀ ਤਾਂ ਸਰਦਾਰ ਹਮੀਰ ਸਿੰਘ ਉਹਨਾਂ ਦੀ ਇੱਕ ਟਿੱਪਣੀ ਮੈਨੂੰ ਬੜੀ ਵਾਜਬ ਲੱਗੀ। ਉਹ ਕਹਿੰਦੇ ਵੀ ਜੇ RSS ਦੀ ਇਹੀ ਤਸਵੀਰ ਆ, ਜਿਵੇਂ ਹੁਣ ਪੰਜਾਬ ਦੀ ਤਸਵੀਰ ਆ, ਸਿੱਖ ਭਾਈਚਾਰੇ ਦੀ ਤਸਵੀਰ ਆ ਕਿ ਮੁਸੀਬਤ ਕਿਸੇ ਤੇ ਆ ਜਾਵੇ ਜਦੋਂ ਲੰਗਰ ਲਾ ਦੇਣਾ, ਔਖੀ ਘੜੀ ਆ ਜਾਵੇ ਕਿਸੇ ਤੇ ਮਦਦ ਕਰਨ ਪਹੁੰਚ ਜਾਣਾ, ਚਾਹੇ ਕੋਈ ਹੋਵੇ। ਉਹ ਕਹਿੰਦੇ ਵੀ ਜੇ RSS ਦੀ ਇਹੀ ਤਸਵੀਰ ਆ ਕਿ ਪੰਜਾਬ 'ਚ ਹੜ੍ਹ ਪੀੜਤਾਂ ਨੂੰ ਵੀ ਬਚਾਇਆ, ਦਿੱਲੀ 'ਚ ਸਿੱਖਾਂ ਨੂੰ ਵੀ ਬਚਾਇਆ, ਫਿਰ ਤਾਂ ਗੋਧਰਾ ਕਾਂਡ 'ਚ ਵੀ ਬਚਾਏ ਹੋਣੇ ਬੰਦੇ। ਸਹੀ ਗੱਲ, ਉਹ ਵੀ ਡਾਟਾ ਦੇ ਦਿਓ, ਉਹ ਵੀ ਦੱਸ ਦਿਓ। ਤੋ ਇਸ ਲਈ ਝੂਠ ਨਾ ਬੋਲੋ ਜਿੰਨਾ ਪਚ ਜਵੇ ਤੁਹਾਡੇ। ਸਹੀ ਹੈ। ਪਰ ਇਹ ਬਦਹਜ਼ਮੀ ਵਾਲਾ ਝੂਠ ਹੈ ਜਿਹੜਾ ਕਦੇ ਪ੍ਰਵਾਨ ਨਹੀਂ ਚੜਨਾ। ਜੀ ਬਿਲਕੁਲ। ਮੋਦੀ ਸਾਹਿਬ ਤੇ ਤਾਂ ਪਤਾ ਨਹੀਂ ਕਿੰਨਾ ਕੁ ਉਹਨਾਂ ਦਾ ਪ੍ਰਭਾਵ ਹੈ ਜਾਂ ਕਿਹੜੀਆਂ ਸਿਆਸੀ ਮਜਬੂਰੀਆਂ ਨੇ। ਹੁਣ ਤਾਂ ਜਦੋਂ ਤੋਂ 75 ਸਾਲ ਦੀ ਉਮਰ ਵਾਲਾ ਮਸਲਾ ਹੋਇਆ ਜਾਂ ਉਸ ਤੋਂ ਪਹਿਲਾਂ ਵੀ ਖੈਮੇਬੰਦੀ ਚੱਲ ਹੀ ਰਹੀ ਹੈ ਭਾਜਪਾ ਦੇ ਵਿੱਚ, ਉਦੋਂ ਤੋਂ ਓਪਨਲੀ ਪਬਲਿਕ ਤੌਰ ਤੇ ਗੁਣਗਾਨ ਕਰਦੇ ਨਜ਼ਰ ਆ ਰਹੇ ਨੇ RSS ਦਾ।